अस्सलामुअलैकुम दोस्तों, पंजाबी शौक तुहानूं खुशामदीद कहने हैं। तो हाज़र अज की एक नवी वीडियो के नाल। इरफान रंधावा भाई पाक जांबाज ग्रुप के नायब सदर। पिछली दो वीडियो तुसीं देखियां साड़ियां अपना बुली कुत्ते दियां, इन्हां दे अपना तुसीं जानवर देखे। तो इस वीडियो के तुसीं अपना इन्हां दा जानवर देखा पाकिस्तानी बुली, माशाल्लाह बड़े अच्छी क्वालिटी का बुली है इन्हां दा। तो इरफान भाई मैनूं दस रहे थे कि ये ना थोड़ा जिहा मतलब गैर बंदे नूं देख के ना अग्रैसिव हो जाता वा, यानी पै जाता कुत्ता कह लो, पंजाबी च कह लो। तो वड्डण छड्डण का सीन तो नहीं, मगर हाले कि कुत्ता पै जाता है, इस करके थोड़ा अपने तो ना दूर रखा है। तो वीडियो तुसीं देखिया भी है वा। तो इरफान भाई कोई पुछते हैं जी, इरफान भाई सब तो पहले सानूं इहदा नाम दसो तो फिर डिटेल शुरू करते हैं। ਇਹਦਾ जी नाम असां मस्तू रखिया। तो किन्नी इहदी अपना उम्र हो गई इस टाइम इहदी? ये जी 2 साल का हुण हो गया। 2 साल का। तो ये तुहाडा मस्तू जनाब माशाल्लाह बड़ी क्वालिटी का पाकिस्तानी बोली है। तो ये नहीं दसो कि ये तुसीं मैच मूच इन्दा कोई लड़ाया इनू कि हले नहीं लड़ाया कोई मैच? नहीं जी असीं मैच कोई नहीं लड़ाया, असां हुण चैक इनू कीता जिन्हों असीं आने शिकारी तप्पणी कराई। हाँ जी, 2-3 तप्पणियां असां इहदियां कराइयां ने। इंशाअल्लाह हुण जदों दोबारा सीजन आएगा उहदे च इंशाअल्लाह ये जानवर लड़ेगा। पाक जांबाज ग्रुप की तरफों अपना इन होएगा जी हाँ। तो दोस्तों बड़ी क्वालिटी का मेल आ। तो दसो अपना इरफान भाई कि इहदी हाइट कितनी होगी मेल दी? ये जी 31 इंच कुत्ता जी। 31 इंच, 2 साल उम्र, 31 इंच जी। मस्तू जी मस्तू माशाल्लाह बड़ा ही खूबसूरत इन्हां दा मस्तू। तो मस्तू की खुराक दसो जनाब कि एक दिन च तुसीं इहनूं अपना की डाइट दे रहे हैं 2 साल की उम्र दे विच? इनू जी शाम नूं असीं कीमा अद्धा किलो कीमा पाई दा इनू, विच 5 ਤੋਂ 4 रोटियां ਹੁੰਦੀਆਂ ਨੇ ਜਾਂ 6 कर लो। अच्छा, ਦੁੱਧ ਵੀ ਕਿਲੋ ਹੁੰਦਾ ਵੇ, ਘਿਓ ਸ਼ਿਓ ਵੀ ਵਿੱਚ ਪਾਈਦਾ। ਸੁਬਾਹ ਜਿਹੜਾ ਉਹ ਮੱਖਣ ਸ਼ੱਖਣ ਦਈਦਾ ਇਹਨੂੰ, ਦੁੱਧ ਸ਼ੁੱਧ ਵੀ, ਬਾਕੀ ਬਦਾਮ ਸ਼ਦਾਮ ਇਹ ਉਹ ਅਸੀਂ मतलब ਜਿਵੇਂ ਖੁਰਾਕ मौसम के लिहाज ਦੇ ਨਾਲ ਤੁਸੀਂ ਦੇਖਦੇ ਜਿੱਦਾਂ ਦੀ ਜਾਨਵਰ ਨੂੰ ਜ਼ਰੂਰਤ ਹੈਗੀ ਹੈ। ਜੇ ਗਰਮੀਆਂ ਦਾ ਖੁਰਾਕ ਥੋੜੀ ਚੇਂਜ ਕਰ ਦਿੰਦੇ ਆ, ਕਰ ਲਈਦੀ। ਇਰਫਾਨ ਭਾਈ ਇੱਕ ਸਾਡੇ ਦੇਖਣ ਵਾਲੇ ਦੋਸਤਾਂ ਨੇ ਵੀ ਦੱਸੋ ਕਿ ਉਮਰ ਦੇ ਹਿਸਾਬ ਦੇ ਨਾਲ ਬੁਲੀ ਦੀ ਖੁਰਾਕ ਚੇਂਜ ਹੁੰਦੀ ਹੈ ਕਿ ਇੱਕ ਹੀ ਚੀਜ਼ ਚੱਲਦੀ ਰਹਿੰਦੀ ਹੈ, ਉਹਦੀ ਖੁਰਾਕ ਦੀ ਮਿਕਦਾਰ ਵੱਧ ਜਾਂਦੀ ਹੈ? नहीं जी वेखो छोटा बच्चा हुंदा ਉਹਨੂੰ खुराक थोड़ी हुंदी है, ਜਦੋਂ ਇਹ ਪੂਰਾ ਜਵਾਨ ਹੋ ਜਾਂਦਾ ਇਹਦਾ ਮੇਦਾ ਬਹੁਤ ਜ਼ਿਆਦਾ ਕੰਮ ਕਰਦਾ, ਅਸੀਂ ਇਹਨੂੰ खुराक बड़ी ਦਿੰਨੇ ਆ। ਜਿੰਨੀ ਕੁ मतलब ਦੁੱਧ ਜਿਹੜਾ ਹੈਗਾ ਵਾ ਤੁਸੀਂ ਬੁਲੀ ਨੂੰ ਦੇਣਾ ਹੀ ਦਿੰਦੇ ਆ? ਜੀ ਦੇਣੀ ਹੀ ਦੁੱਧ ਜ਼ਰੂਰੀ ਹੈ। ਦੂਸਰਾ ਬਹੁਤ ਸਾਰੇ ਦੋਸਤਾਂ ਨੇ ਦਿਨ ਦੇ ਵਿੱਚ ਇਹ ਸਵਾਲ ਹੁੰਦਾ ਹੈਗਾ ਕਿ ਕੁੱਤੇ ਨੂੰ ਦੁੱਧ ਨਹੀਂ ਦਿੰਦੇ ਯਾਰ। ਗੋਰੇ ਤਾਂ ਖੈਰ ਨਹੀਂ ਮੰਨਦੇ, ਗੋਰੇ ਤਾਂ ਕਹਿੰਦੇ ਦੁੱਧ ਨਹੀਂ ਦੇਣਾ ਚਾਹੀਦਾ। ਮਗਰ ਮੈਂ ਜਿੰਨੇ ਵੀ ਬੁਲੀ ਵਾਲੇ ਦੋਸਤਾਂ ਨੂੰ ਮਿਲਿਆ ਹੈਗਾ ਵਾ, ਇਹਨਾਂ ਦੀ ਡਾਈਟ ਦੇ ਵਿੱਚ 1 ਜਾਂ 2 ਟਾਈਮ ਕਿਸੇ ਸੁਬਾਹ ਤੇ ਕਿਤੇ ਸ਼ਾਮ ਤੁਹਾਨੂੰ ਦੁੱਧ ਲਾਜ਼ਮੀ ਇਹਨਾਂ ਨੇ ਬੁਲੀ ਨੂੰ ਦੇਣਾ ਹੈਗਾ। ਉਹਦੀ ਇੱਕ ਮੇਨ ਵਜ੍ਹਾ ਇਹ ਵੀ ਹੈ ਕਿ ਕੈਲਸ਼ੀਅਮ ਹੁੰਦਾ, ਹੱਡੀਆਂ ਮਜ਼ਬੂਤ ਹੁੰਦੀਆਂ ਨੇ। ਗੇਮ ਡੌਗ ਹੈਗਾ ਜਿਹੜਾ ਕੁੱਤਾ ਦੁੱਧ ਘਿਓ ਖਾਂਦਾ ਪੀਂਦਾ, ਗੇਮ ਵੀ ਉਹੀ ਕਰਦਾ, ਲੰਮਾ ਉਹੀ ਲੜਦਾ। ਜਿਹੜੇ ਕੁੱਤੇ ਨੇ ਦੁੱਧ ਨਹੀਂ ਪੀਣਾ ਉਹਨੇ ਲੜਨਾ ਵੀ ਘੱਟ ਹੀ ਹੈ। ਤੇ ਤੁਸੀਂ ਥੋੜਾ ਜਿਹਾ ਆਪਣੇ ਤਜਰਬੇ ਦੇ ਮੁਤਾਬਿਕ ਸ਼ੇਅਰ ਕਰ ਦਿਓ। ਲੋਕਾਂ ਨੇ ਤੁਹਾਡਾ ਸ਼ੌਕ ਦੇਖਿਆ, ਤੁਹਾਡੇ ਬੁਲੀ ਦੇਖੇ ਨੇ ਕਿ
ਇੱਕ ਜਾਨਵਰ ਨੂੰ ਥੋੜਾ ਜਿਹਾ ਤਿਆਰ ਕਰਨ ਵਾਸਤੇ ਉਹਨੂੰ ਕਿਸ ਤਰ੍ਹਾਂ ਦੀ ਖੁਰਾਕ ਦੇਣੀ ਚਾਹੀਦੀ ਨਹੀਂ ਉਮਰ ਦੇ ਹਿਸਾਬ ਦੇ ਨਾਲ, ਉਹ ਛੋਟੀ ਜਿਹੀ ਟਿਪ ਦੇ ਦਿਓ। ਚਲੋ ਤੁਹਾਡਾ ਇੰਨਾ ਤਜਰਬਾ ਹੈਗਾ ਆਪਣੇ। ਜੀ ਐਸੇ ਮਸਤੂ ਤੇ ਹੀ ਕਰ ਲੈਨੇ ਆ ਜੀ। ਇਹ 2 ਸਾਲ ਦੀ ਇਹਦੀ ਉਮਰ ਹੋ ਗਈ ਹੈ। ਇਹਨੂੰ ਹੁਣ ਜਿਵੇਂ ਸਰਦੀ ਸੀ, ਇਹਨੂੰ ਅਸੀਂ ਮਤਲਬ ਅੱਧਾ ਕਿਲੋ ਕੀਮਾ ਪਾਉਂਦੇ ਰਹੇ ਆ, ਤੇ ਤਕਰੀਬਨ 6 ਰੋਟੀਆਂ ਹੁੰਦੀਆਂ ਨੇ, 5 ਪਾ ਲਓ 6 ਪਾ ਲਓ, ਤੇ 1 ਕਿਲੋ ਦੁੱਧ ਜਿਹੜਾ ਹੈ ਇਹ ਸ਼ਾਮ ਦੀ ਖੁਰਾਕ ਹੈ। ਤੇ ਬੱਚੇ ਨੂੰ ਗੋਸ਼ਤ ਕਿਦੋਂ ਸਟਾਰਟ ਕਰਨਾ ਚਾਹੀਦਾ ਬੂਲੀ ਦੇ? ਜੀ ਇਹ ਦਰਿੰਦਾ ਹੈ ਜੀ, ਇਹਦੀ ਗੋਸ਼ਤ ਖੁਰਾਕ ਹੈ। ਖੁਰਾਕ ਆ ਇਹ, ਬਿਲਕੁਲ ਸਹੀ ਗੱਲ ਤੇ ਹੈ। ਇਹਨੂੰ ਜਦੋਂ ਵੀ ਤੁਸੀਂ ਪਾ ਲਵੋ, ਇਹਨੂੰ ਗੋਸ਼ਤ ਸ਼ੁਰੂ ਕਰ ਲਵੋ। 5-6 ਮਹੀਨਿਆਂ ਤੋਂ ਕਰ ਲਓ ਤਾਂ, ਸਾਲ ਡੇਢ ਤੋਂ ਕਰ ਲਓ ਤਾਂ। ਤੇ ਤੁਸੀਂ ਇਹਨੂੰ ਆਪਣਾ ਗੋਸ਼ਤ ਦੇ ਵਿੱਚ ਹੱਡੀਆਂ ਵਗੈਰਾ ਵੀ ਦਿੰਦੇ ਆ ਕਿ ਸਿਰਫ ਆਪਣਾ ਬਗੈਰ ਹੱਡੀਆਂ ਤੋਂ? ਨਹੀਂ ਜੀ, ਹੱਡੀ ਵੀ ਵਿੱਚ ਪਾਈ ਦੀ ਹੈ। ਅਸੀਂ ਇਸ ਤੋਂ ਇਲਾਵਾ ਅਲੱਗਾ ਵੀ ਜਿਹੜੇ ਵੱਡੇ ਕੁੱਤੇ ਤਿਆਰ ਕਰੀਦੇ ਨੇ ਉਹਨਾਂ ਨੂੰ ਅਲੱਗਾ ਹੱਡੀ ਵੀ ਦੇਈ ਦੀ ਹੈ। ਅਲੱਗਾ ਹੱਡੀ ਦੇ ਬੰਦੇ ਖਰਾਵੜੇ ਵੀ ਦਿੰਦੇ ਨੇ, ਗੋਡੇ ਦੀ ਦਿੰਦੇ ਨੇ, ਨਲੀ ਵੀ ਦਿੰਦੇ ਨੇ, ਜਿਵੇਂ ਜਿਵੇਂ ਕਿਸੇ ਦਾ ਮਤਲਬ ਆਪਣਾ ਤਰੀਕਾਕਾਰ ਆ, ਹਰ ਕਿਸੇ ਦਾ ਆਪਣਾ ਤਜਰਬਾ। ਬਿਲਕੁਲ ਜ਼ਾਹਰੀ ਗੱਲ ਆ, ਹਰ ਬੰਦੇ ਦਾ ਤਜਰਬਾ ਇੱਕ ਆਪਣਾ ਹੁੰਦਾ ਵਾ। ਕੋਈ ਦੁੱਧ ਨਾਲ ਤਿਆਰ ਕਰਦਾ, ਕੋਈ ਗੋਸ਼ਤ ਨਾਲ ਤਿਆਰ ਕਰਦਾ, ਕੋਈ ਰਨਿੰਗ ਨਾਲ ਤਿਆਰ ਕਰਦਾ। ਤੇ ਰਨਿੰਗ ਵਾਲਾ ਹੁਣ ਆਈਏ ਤੇ ਇੱਕ ਦਿਨ ਦੇ ਵਿੱਚ ਇਸ ਟਾਈਮ ਇਹਦੀ 2 ਸਾਲ ਉਮਰ ਦੇ ਵਿੱਚ ਕਿੰਨੀ ਇੱਕ ਦਿਨ ਦੇ ਵਿੱਚ ਇਹਦੀ ਰਨਿੰਗ ਹੁੰਦੀ ਹੈ ਕਿ ਵਾਕ ਸਵੇਰ ਸ਼ਾਮ ਕਿੰਨਾ ਚੱਲਦਾ ਹੈ? ਇਹ ਜੀ ਸਵੇਰ ਇਹ ਮੁੰਡਾ ਤਕਰੀਬਨ 4.5-5 ਕਿਲੋਮੀਟਰ ਇਹਨੂੰ ਪੈਦਲ ਲੈ ਕੇ ਵੀ ਜਾਂਦਾ, ਸ਼ਾਮੀ ਵੀ 5-6 ਕਿਲੋਮੀਟਰ ਇਹ ਫਿਰਦਾ ਤੇ ਸਵੇਰ ਸ਼ਾਮ ਇਹਦੀ ਪ੍ਰੋਪਰ ਵਾਕ ਹੁੰਦੀ ਹੈ। ਪ੍ਰੋਪਰ ਵਾਕ। ਗਰਮੀ ਸਰਦੀ ਇਹਦੀ ਵਾਕ ਚੱਲਣੀ ਹੈਗੀ ਜੀ। ਗਰਮੀ ਥੋੜਾ ਜਿਹਾ ਫਿਰ ਘਟਾ ਲਈਦਾ, ਤੇ ਜਿਹੜਾ ਮਗਰ ਵਾਕ ਚੱਲਦੀ ਜ਼ਰੂਰ ਆ, ਵਾਕ ਜ਼ਰੂਰ ਹੁੰਦੀ ਹੈ। ਯਾਨੀ ਬੂਲੀ ਨੂੰ ਤਿਆਰ ਕਰਨ ਵਾਸਤੇ, ਉਹਨੂੰ ਕੰਟੀਨਿਊ ਰੱਖਣ ਵਾਸਤੇ, ਉਹਨੂੰ ਆਪਣਾ ਫਿਟਨੈਸ ਦੇ ਵਿੱਚ ਉਹਦੀ ਸਵੇਰ ਸ਼ਾਮ ਜਿਹੜੀ ਵਾਕ ਬਹੁਤ ਜ਼ਰੂਰੀ ਹੈਗੀ। ਉਹਦੀ ਜੀ ਵਾਕ ਜ਼ਰੂਰੀ ਹੈ। ਉਹਨੂੰ ਇਸ ਤਰ੍ਹਾਂ ਇਨਸਾਨ ਖੁਦ ਦੀ ਵੀ ਵਾਕ ਹੁੰਦੀ ਬਿਲਕੁਲ ਸਹੀ ਗੱਲ ਹੈ। ਸੁਬਾਹ ਤੁਸੀਂ ਟੋਰੋਗੇ, ਬੰਦਾ ਖੁਦ ਫਿਟ ਰਹਿੰਦਾ। ਅਸੀਂ 4 ਕਿਲੋਮੀਟਰ ਨਾਲ ਤੁਰਾਂਗੇ ਤੇ ਸਹੀ ਨਾ ਜੀ, ਟੁਰਾਂਗੇ ਸਹੀ। ਦੋਸਤੋ ਇਰਫਾਨ ਭਾਈ ਦਾ ਤੁਸੀਂ ਆਪਣਾ ਦੇਖਿਆ ਮਾਸ਼ਾਅੱਲਾ ਬੂਲੀ ਦਾ ਸ਼ੌਕ, ਪਿਛਲੀ ਵੀਡੀਓਜ਼ ਦੇ ਵਿੱਚ ਵੀ, ਇਸ ਵੀਡੀਓ ਦੇ ਵਿੱਚ ਵੀ ਤੁਸੀਂ ਉਹਨਾਂ ਕੁੱਤਾ ਦੇਖਿਆ। ਇੱਕ ਦਫਾ ਦੋਸਤ ਫਿਰ ਦਿਖਾ ਦੇਣ, ਕਿਉਂਕਿ ਇਸ ਦਫਾ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਕੁੱਤਾ ਇਸ ਕਰਕੇ ਜ਼ਿਆਦਾ ਸ਼ੋਅ ਨਹੀਂ ਕੀਤਾ ਕਿਉਂਕਿ ਮਸਤੂ ਜਿਹੜਾ ਥੋੜਾ ਜਿਹਾ ਹੈਗਾ ਅਗਰੈਸਿਵ, ਤੇ ਉਹ ਅਗਰੈਸਿਵ ਹੋਣ ਦੀ ਵਜ੍ਹਾ ਨਾਲ ਇਹ ਨਾ ਹੋਵੇ ਕਿਤੇ ਸਾਡੇ ਤੇ ਅਟੈਕ ਕਰ ਦੇਵੇ। ਤੇ ਮੈਨੂੰ ਇਸ ਕਰਕੇ ਮੈਂ ਕਿਹਾ ਥੋੜਾ ਦੂਰ ਰੱਖੋ ਇਹਨੂੰ ਜਨਾਬ ਸਾਡੇ ਕੋਲੋਂ। ਤੇ ਤੁਸੀਂ ਦੇਖ ਸਕਦੇ ਆ ਜਨਾਬ ਮਾਸ਼ਾਅੱਲਾ ਬੜੀ ਹਾਈਟ ਲੈਂਥ ਦੇ ਵਿੱਚ ਮਸਤੂ ਤਿਆਰ ਹੈਗਾ 2 ਸਾਲ ਦਾ। ਤੇ ਨੈਕਸਟ ਸੀਜ਼ਨ ਚਲੋ ਕਹਿ ਲਓ ਕਿ ਆਉਣਾ। ਦੇਖਿਆ ਉਹਨਾਂ ਨੇ ਨਾਲ ਤਾਂ 200 ਟੇਮ ਹੈਗਾ ਫੁੱਲ, ਤੇ ਕੋਈ ਮਸਲਾ ਨਹੀਂ ਹੈਗਾ। ਅਸੀਂ ਇਸ ਕਰਕੇ ਆਪਣੇ ਨੂੰ ਦੂਰ ਰੱਖਿਆ ਹੈਗਾ ਕਿਉਂਕਿ ਕਮ ਸੇ ਕਮ ਵੀ ਹੈ ਕਿ ਜਿਹੜਾ ਬੂਲੀ ਹੈਗਾ ਕੋਈ 50-60 ਕਿਲੋ ਦਾ ਵਜ਼ਨ ਨਹੀਂ ਹੁੰਦਾ। ਜੇ ਬੰਦੇ ਦੇ ਉੱਤੇ ਹੀ ਡਿੱਗ ਜਾਵੇ ਤੇ ਬੰਦੇ ਦਾ ਵੈਸਾ ਹੀ ਇੱਕ ਬੜਾ ਕਰ ਦਿੰਦਾ ਹੈਗਾ। ਤੇ ਦੋਸਤੋ ਮਾਸ਼ਾਅੱਲਾ ਤੁਸੀਂ ਬੁਲੀ ਦੇਖਿਆ, ਇਹਨਾਂ ਦਾ ਬੜਾ ਅੱਛਾ ਸ਼ੌਕ ਕਰ ਰਹੇ ਨੇ ਕਿ ਸਾਨੂੰ ਖੁਸ਼ੀ ਹੋਈ ਇਸ ਤਰ੍ਹਾਂ ਦਾ ਆਪਣੇ ਪੰਜਾਬ ਦੇ ਵਿੱਚ ਸ਼ੌਕ ਦੇਖਿਆ ਹੈਗਾ ਕਿ ਇਰਫਾਨ ਭਾਈ ਸ਼ੌਕ ਕਰ ਰਹੇ ਨੇ। ਤੇ ਦੋਸਤੋ ਬੁਲੀ ਬਰੀਡ ਇੱਕ ਦਫਾ ਫਿਰ ਆਈ ਹੈ ਕਿ ਘਰ 'ਚ ਤੁਸੀਂ ਰੱਖ ਸਕਦੇ ਹੋ, ਸ਼ੌਕ ਦੇ ਨਾਲ ਰੱਖ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਸੀਂ ਲੜਾਉਣ ਵਾਸਤੇ ਰੱਖੋ। ਪੰਜਾਬੀ ਸ਼ੌਕ ਜਿਸ ਤਰ੍ਹਾਂ ਦੀ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਘੰਟੀ ਨੂੰ ਦਬਾਓ, ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗਾ। ਮਿਲਦੇ ਹਾਂ ਇਨਸ਼ਾਅੱਲਾ ਫਿਰ ਕਦੀ ਇੱਕ ਹੋਰ ਨਵੀਂ ਇੰਟਰਸਟਿੰਗ ਵੀਡੀਓ ਦੇ ਨਾਲ। ਉਸ ਵਕਤ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।